अच्छा दोस्तों, ये जो हवेली है ना पुरानी, अब हम थोड़ा सा ऊपर जाके देखते हैं, तो हमारे साथ आपने रहना है। ये हुन ना आहिस्ता आहिस्ता ख़त्म हो गया सी। अलमारियां बनिया ने, पता नहीं किदों किदों बंद पिया घर। हाँ जी, लाग लग्या ते ये पुरानी सीढ़ी, ये बिल्कुल वही पुरानी सीढ़ी है जी कि उदों छत जान लिया फैमिली ने बनाई सी। यह हो गया रूम, आ गया जनाब कमरा जो तुम ये फैमिली रह रही है। ठीक है ना, ये तुम दिखाया जा रहा है गोजरा शहर महला, गढ़ महला जी। ਜਿਹੜੇ ਜਿਹੜੇ ਵੀ ਇੱਥੋਂ ਇੰਡੀਆ 'ਚ ਗਏ ਨੇ 1947 ਵੇਲੇ ਆਪਣੇ ਮਹੱਲੇ ਦੇ ਘਰ ਵੇਖ ਲਓ, ਗੜ੍ਹ ਮਹੱਲਾ, ਟਾਕੀ ਮਹੱਲਾ। ਤੇ ਇਹ ਜਨਾਬ ਦੇਖੋ ਤੁਸੀਂ ਉੱਤੇ ਜਿਹੜੀ ਲੱਕੜੀ ਦੀ, ਵਾਹ ਜੀ ਵਾਹ। ਆ ਜੀ ਆਪਣੇ ਬਜ਼ੁਰਗਾਂ ਨੂੰ ਮਹੱਲੋ ਤਾਂ ਕਿ ਉਹ ਪਛਾਣ ਲੈਣ ਆਪਣੇ 1947 ਵਾਲੇ ਘਰ। ਠੀਕ ਹੈ ਨਾ ਜੀ, ਇਹ ਦੇਖੋ ਨਾ ਹੁਣ ਗਲੀਆਂ ਉੱਚੀਆਂ ਹੋ ਗਈਆਂ ਤੇ ਮਕਾਨ ਨੀਵੇਂ ਹੋ ਗਏ ਨੇ। 1947 ਤੋਂ ਪਹਿਲੇ ਇੱਥੇ ਖੱਤਰੀ, ਹਿੰਦੂ, ਸਿੱਖ, ਥੋੜਾ ਦੱਸੋ ਕਿ ਕੌਣ ਲੋਕ ਰਹਿੰਦੇ ਸਨ। अस्सलाम वालेकुम, मैं औरंगजेब बेग और आप देख रहे हैं मीडिया टॉप। इस वीडियो में हम आपको दिखाएंगे गोजरा शहर में कुछ पुराने हिंदू और सिखों के घर जो कि आज भी अपनी असली हालत में मौजूद हैं। ये 3 महल्ले ज़्यादा पुराने हैं, टक्की महल्ला, गढ़ महल्ला और मेहदी महल्ला। तो ये कुछ हमारे साथ दोस्त, हमारे भाई मौजूद है यहाँ पे। इनकी जो है ना वो साथ हमारे हेल्प है, ये सारे खड़े हैं, ये भी गोजरा से ही हैं। क्या नाम है आपका? समीउल्ला, राना उमर, अली हसन, अब्दुल्ला शफीक। तो चलो जनाब इन्हों की रहनमाई दे असीं आ गए हुण। चलो ठीक हो गया। ਇਹ ਦੇਖੋ ਨਾ, ਇਸ ਮਹੱਲੇ ਦੇ ਵਿੱਚ ਸਭ ਤੋਂ ਜ਼ਿਆਦਾ ਘਰ ਅੱਜ ਵੀ ਆਪਣੀ ਅਸਲੀਅਤ 'ਚ ਮੌਜੂਦ ਨੇ, ਜਿਹੜੇ ਕਿ ਹੁਣ ਆਹਿਸਤਾ ਆਹਿਸਤਾ ਕੁਝ ਖਤਮ ਹੀ ਹੁੰਦੇ ਜਾ ਰਹੇ ਨੇ। ਇਹ ਦੇਖੋ, ਓਏ ਹੋਏ, ਇਹ ਦੇਖੋ ਜਨਾਬ, ਇਹ ਬਹੁਤ ਵੱਡੀ ਆਪਣੇ ਦੌਰ ਦੀ ਹਵੇਲੀ ਹੈ ਜਿਹੜੀ ਕਿ ਹਲੇ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਇਹ ਜ਼ਮੀਨ ਉੱਚੀ ਹੋ ਗਈ ਹੈ, ਗਲੀਆਂ ਉੱਚੀਆਂ ਹੋ ਗਈਆਂ ਨੇ ਤੇ ਦਰਵਾਜ਼ੇ ਨੀਵੇਂ ਹੋ ਗਏ ਨੇ। ਇਹ ਦੇਖੋ ਤੁਸੀਂ, ਇਹ ਦੇਖੋ जी, क्या बात है। देखो आलीशान किस्म की हवेली। अच्छा दोस्तों, ये जो हवेली है ना पुरानी, अब हम थोड़ा सा ऊपर जाके देखते हैं, तो हमारे साथ आपने रहना है। ये जनाब देखें, ये सीढ़ियाँ लकड़ की जो है ना इसके आगे लगी हुई है, बाकी ईंटें। ए अंकल होरी ने, ये जनाब ये घर च रह रहे हैं। चाचा जी सलाम अलैकुम, की हाल है? ठीक हो? ए देखो, ਇਹ ਜਨਾਬ ਅਸੀਂ ਆ ਗਏ ਛੱਤ ਦੇ ਉੱਤੇ ਤੇ ਇਹ ਵੇਖੋ, ਇਹ ਨਾਲ ਇਹ ਪੁਰਾਣੀ ਪੌੜੀ, ਇਹ ਪੁਰਾਣੀ ਹੋਈ ਹੈ ਨਾ? ਨਹੀਂ ਲੇਕਿਨ ਇਹ ਪੁਰਾਣੀ ਹੈਗੀ ਹੈ ਨਾ। ਇੱਥੇ ਵੀ ਕੋਈ ਰਹਿੰਦਾ ਅੰਦਰ, ਕੋਈ ਨਹੀਂ ਹੈਗਾ। ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਇਹ ਵੀ ਇੱਕ ਪੁਰਾਣੀ ਹਵੇਲੀ ਘਰ ਹੈ। ਇਹ ਹੁਣ ਨਾ ਆਹਿਸਤਾ ਆਹਿਸਤਾ ਖਤਮ ਹੋ ਗਿਆ। ਇਧਰੋਂ ਅੱਧੀ ਕੰਧ ਅਲੱਗ ਕਰ ਲਈ ਹੈ, ਲੇਕਿਨ ਇਹ ਵੀ ਜਨਾਬ एक किसी रईस हिंदू फैमिली का घर सी। अलमारियां बनिया ने, ठीक है ना, तख्तियां गायब ने। ते ए जनाब देखो तुसी, है पुराना घर गोजरे शहर दे च। ओए होए, पता नहीं किदों किदों बंद पिया घर। हाँ जी, लाग लग्या ते ए पुरानी सीढ़ी, ए बिल्कुल वही पुरानी सीढ़ी है जिहड़ी कि उदों छत जान लिया फैमिली ने बनाई सी। ते ए आ गया जनाब ਇਹ ਚੁਬਾਰਾ ਜਿਹੜਾ ਥੱਲਿਓਂ ਅਸੀਂ ਤੁਹਾਨੂੰ ਕਿਹਾ ਸੀ ਕਿ ਉੱਤੇ ਜਾ ਖੋਲ੍ਹਦੇ ਹਾਂ। ਇਹ ਇਹਦੇ ਹੋ ਗਏ ਕਮਰੇ ਤੇ ਇਹ ਹੋ ਗਿਆ ਰੂਮ। ਆ ਗਿਆ ਜਨਾਬ ਕਮਰਾ ਜਿਹੜਾ ਤੁਹਾਨੂੰ ਥੱਲੇ ਦਿਖਾਇਆ ਸੀ ਨਾ। ਇਹ ਛੱਤਾਂ ਚਾਚਾ ਜੀ ਉਹੀ ਨੇ ਪੁਰਾਣੀਆਂ? ਵਾਹ ਜੀ ਵਾਹ, ਕੱਚੀ ਲੱਕੜ ਦੇ ਬਾਲੇ ਪਏ ਹੋਏ, ਠੰਡੀਆਂ ਨੇ, ਠੰਡੀਆਂ ਛੱਤਾਂ ਨਾ। ਤੁਹਾਨੂੰ ਕਿੰਨਾ ਅਰਸਾ ਹੋ ਗਿਆ ਇਹਦੇ 'ਚ ਰਹਿੰਦਿਆਂ? ਸਾਨੂੰ ਥੋੜੀ ਦੇਰ ਹੀ ਹੋਈ ਹੈ। ਤੁਸੀਂ ਕਿਰਾਏ ਤੇ ਹੋ? ਹਾਂਜੀ ਠੀਕ ਹੈ। ਤੇ ਉਂਝ ਮਾਲਕ ਕੌਣ ਇਹਦਾ? ਮਾਲਕ ਉਹ ਪਿੰਡ 'ਚ ਹੈਗੇ ਆ ਕੋਈ। ਠੀਕ ਹੈ, ਸਹੀ ਹੈ। ਵਾਹ ਜੀ ਵਾਹ। ਦੋਸਤੋ ਇਹ ਦੇਖੋ ਨਾ, ਜਿਸ ਤਰ੍ਹਾਂ ਕਿ ਇਹ ਤੁਹਾਨੂੰ ਦੱਸਿਆ ਕਿ ਥੱਲੇ ਖਿੜਕੀਆਂ ਹੈਗੀਆਂ ਨੇ ਤੇ ਇਹ ਅਸੀਂ ਉੱਤੇ ਹੁਣ ਆ ਕੇ ਤੁਹਾਨੂੰ ਥੱਲੇ ਵਿਖਾ ਰਹੇ, ਇਧਰੋਂ ਤੇ ਅਸੀਂ ਆਏ ਸਾਂ। ਠੀਕ। 1947 ਤੋਂ ਪਹਿਲੇ ਇੱਥੇ ਖੱਤਰੀ, ਹਿੰਦੂ, ਸਿੱਖ, ਥੋੜਾ ਦੱਸੋ ਕਿ ਕੌਣ ਲੋਕ ਰਹਿੰਦੇ ਸਨ। ਜੇ ਤੇ ਆਪਾਂ ਗੋਜਰੇ ਸ਼ਹਿਰ ਦੀ ਗੱਲ ਕਰੀਏ ਤੇ ਗੋਜਰੇ ਸ਼ਹਿਰ ਦੇ ਵਿੱਚ ਦੋ ਬੜੇ ਨਾਮ, ਉਹ ਵੀ ਅਸੀਂ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ, ਜਿਨ੍ਹਾਂ ਨੇ ਦੁਨੀਆ ਵਿੱਚ ਗੋਜਰੇ ਦਾ ਨਾਮ ਵੀ ਮਸ਼ਹੂਰ ਕੀਤਾ ਔਰ ਉਹ ਆਪ ਵੀ ਇੱਕ ਕਿਸੇ ਤਰ੍ਹਾਂ ਇੱਕ ਬੁਲੰਦੀ ਤੇ ਪਹੁੰਚੇ। ਠੀਕ। ਤੇ ਬਾਕੀ ਅਗਰ ਪਿੰਡਾਂ ਦੀ ਗੱਲ ਕਰੀਏ ਤੇ ਪਿੰਡਾਂ ਵਿੱਚ ਜ਼ਿਆਦਾ ਅਕਸਰੀਅਤ ਜਿਹੜੀ ਸੀ ਉਹ ਸਿੱਖਾਂ ਦੀ ਸੀਗੀ, ਮਤਲਬ ਕਿ ਸਰਦਾਰ ਰਹਿੰਦੇ ਹੁੰਦੇ ਸੀਗੇ। ਸਹੀ। ਲੇਕਿਨ ਸ਼ਹਿਰੀ ਆਬਾਦੀ ਦੇ ਵਿੱਚ ਮੋਸਟਲੀ ਜਿਹੜੇ ਸੀਗੇ ਉਹ, ਕਿਉਂਕਿ ਸਾਨੂੰ ਦੇਖਣ ਨੂੰ ਗੁਰਦੁਆਰੇ ਘੱਟ ਤੇ ਮੰਦਿਰ ਜ਼ਿਆਦਾ ਮਿਲਦੇ, ਇਹਦਾ ਮਤਲਬ ਹੈ ਕਿ ਉੱਥੇ ਜ਼ਿਆਦਾ ਤਾਦਾਦ ਹਿੰਦੂਆਂ ਦੀ ਸੀਗੀ ਔਰ ਹਿੰਦੂ ਵੀ ਕਾਰੋਬਾਰੀ ਸੀਗੇ।
ਮੰਡੀ ਦੇ ਵਿੱਚ ਚੱਲ ਜਾਈਏ ਤੇ ਮੰਡੀ 'ਚ ਅੱਜ ਵੀ ਉਹਨਾਂ ਦੀਆਂ ਦੁਕਾਨਾਂ ਜਿਹੜੀਆਂ ਉਹਨਾਂ ਦੇ ਨਾਮਾਂ ਨਾਲ ਮਨਸੂਬ ਆ। ਸ਼ਹਿਰ ਦੇ ਵਿੱਚ ਚੱਲ ਜਾਈਏ, ਗੜ੍ਹ ਮੱਲਾ, ਟਾਕੀ ਮੱਲਾ, ਉਹ ਅੱਜ ਵੀ ਪੁਰਾਣੀਆਂ ਬਿਲਡਿੰਗਸ, ਤੁਹਾਨੂੰ ਇਦਾਂ ਹੀ ਲੱਗਣਾ ਜਿੱਦਾਂ ਤੁਸੀਂ ਪੁਰਾਣੇ ਲਾਹੌਰ 'ਚ ਆ ਗਏ ਆ। ਵਾਹ ਜੀ ਵਾਹ। ਮਤਲਬ ਇੱਥੇ ਐਸੀਆਂ, ਮੰਡੀ ਦੇ ਵਿੱਚ ਇੱਕ ਮੰਦਿਰ ਹੈਗਾ ਆ, ਪਤਾ ਨਹੀਂ ਤੁਸੀਂ ਉਹਦੀ ਵੀਡੀਓ ਬਣਾਈ ਜਾਂ ਨਹੀਂ ਬਣਾਈ, ਲੇਕਿਨ ਉਹ ਮੰਦਿਰ ਅੱਜ ਵੀ ਮੌਜੂਦ ਆ। ਬਣਾਈਏ ਬਾਹਰੋਂ, ਹਾਂ, ਕੋਨੇ ਤੇ ਹੈਗਾ। ਹਾਂਜੀ, ਤੇ ਬਹੁਤ ਸਾਰੀਆਂ ਚੀਜ਼ਾਂ। ਇੱਕ ਇੱਥੇ ਹੋਰ ਡਾਕਖਾਨੇ ਦੇ ਕੋਲ ਬਿਲਡਿੰਗ ਆ, ਉਹਦੇ ਵਿੱਚ ਵੀ ਮੰਦਿਰ ਹੈਗਾ ਆ, ਪੁਰਾਣੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ। ਫਿਰ ਇੱਕ ਤੁਹਾਨੂੰ ਮੈਂ ਜਿਹੜੀ ਗੱਲ ਅੱਗੇ ਦੋ ਸ਼ਖਸੀਅਤਾਂ ਦੀ ਕੀਤੀ ਸੀਗੀ, ਦੱਸੋ। ਜਿਨ੍ਹਾਂ ਵਿੱਚ ਇੱਕ ਤਾਂ ਡਾਕਟਰ ਹਰਭਜਨ ਸਿੰਘ ਆ ਜੀ। ਜੀ ਠੀਕ ਹੈ। ਉਹ ਇੱਕ ਆਈ ਸਰਜਨ ਸੀਗੇ ਗੋਜਰੇ ਦੇ। ਅੱਜ ਹਿੰਦੁਸਤਾਨ, ਮਤਲਬ ਪਾਰਟੀਸ਼ਨ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਗੋਜਰਾ ਅੱਖਾਂ ਦੇ ਵਿੱਚ ਬਹੁਤ ਮਸ਼ਹੂਰ ਆ। ਅੱਛਾ। ਹਾਂਜੀ, ਉਹ ਡਾਕਟਰ ਹਰਭਜਨ ਸਿੰਘ ਜਿਹੜੇ ਸੀ, ਉਹ ਵਜ੍ਹਾ ਸ਼ੋਹਰਤ ਉਹਨਾਂ ਦੀ ਉਹ ਸੀ। ਉਸ ਤੋਂ ਬਾਅਦ ਜਿਹੜੇ ਸਾਡੇ ਮੁਸਲਮਾਨ ਡਾਕਟਰ ਸੀ, ਉਹਨਾਂ ਨੇ ਉਹਨਾਂ ਦੀ ਉਹ ਸ਼ੋਹਰਤ ਨੂੰ ਅੱਗੇ ਲੈ ਕੇ ਤੁਰੇ ਔਰ ਇਸ ਫੀਲਡ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਰੱਖਿਆ। ਵਾਹ। ਬੜੀ ਬੜੀ ਦੂਰੋਂ ਲੋਕ ਇੱਥੇ ਅੱਖਾਂ ਬਣਾਉਣ ਆਉਂਦੇ ਹੁੰਦੇ ਸੀ। ਗੋਜਰਾ ਅੱਖਾਂ ਦੇ ਵਿੱਚ ਬਹੁਤ ਮਸ਼ਹੂਰ ਸੀ। MC ਪ੍ਰਾਇਮਰੀ ਸਕੂਲ, ਜਿਹੜਾ ਕਿ ਉਹ ਬਿਲਡਿੰਗ ਤੁਸੀਂ ਇਹਦੀ ਵੀਡੀਓ ਬਣਾਈ ਤੇ ਬਿਲਕੁਲ ਨਾਲ ਆ ਗੋਜਰੇ 'ਚ, ਉਹਨਾਂ ਦੇ ਜਿਹੜੇ ਹੈੱਡ ਮਾਸਟਰ ਸੀਗੇ, ਉਹਨਾਂ ਦੇ ਬੇਟੇ ਦਾ ਨਾਂ ਸੀ SD ਨਾਰੰਗ। ਠੀਕ ਹੈ। SD ਨਾਰੰਗ ਇੱਕ ਐਸੀ ਸ਼ਖਸੀਅਤ ਆ ਜਿਹੜੀ ਫਿਲਮ ਇੰਡਸਟਰੀ ਦੀ, ਉਹ ਸਮਝ ਲਓ ਪਹਿਲੇ ਹੀਰੋ ਜਿਹੜੇ ਸੀ, ਉਹਨਾਂ ਵਿੱਚ ਉਹਨਾਂ ਦਾ ਨਾਮ ਆਉਂਦਾ। ਬਾਅਦ 'ਚ ਉਹ ਡਾਇਰੈਕਟਰ ਵੀ ਬਣੇ, ਪ੍ਰੋਡਿਊਸਰ ਵੀ ਬਣੇ। ਗੂਗਲ ਕਰ ਸਕਦੇ ਤੁਸੀਂ SD ਨਾਰੰਗ ਨੂੰ ਲਿਖ ਕੇ, ਅਸੀਂ ਬਿਲਕੁਲ ਸਕਰੀਨ ਤੇ ਚਲਾਵਾਂਗੇ। ਤਾਲੁਕ ਵੀ ਗੋਜਰੇ ਦੇ ਨਾਲ ਸੀ। वाह जी वाह। हाँ जी, ठीक हो गया। अच्छा दोस्तों, ये एक और पुराने हवेली नुमा घर आपको हम दिखाने वाले हैं। आप इस गली में आ गए हैं, वो तो आपको दिखा के आए। ऊपर से ये आ गया जनाब, इसके नीचे ये भी जनाब दोस्तों बहुत पुराना घर है जी, ਜਿਹੜਾ ਕਿ ਹੁਣ ਆਹਿਸਤਾ ਆਹਿਸਤਾ ਨੀਵਾਂ ਹੁੰਦਾ ਜਾ ਰਿਹਾ। ਪੁਰਾਣੀ ਇਹ ਦਰਵਾਜ਼ੇ ਉੱਤੇ ਜਾਣ ਲਈ, ਹਾਂਜੀ, ਤੇ ਇਹ ਲਾਕ ਲੱਗੇ ਨੇ, ਠੀਕ ਹੈ ਨਾ। ਇਹ ਪਈ ਖੁਰਲੀ, ਠੀਕ ਹੈ, ਤੇ ਇਹ ਵੇ ਘਰ। ਅੱਛਾ, ਇੱਥੇ ਆ ਜਾਓਗੇ ਨਾ, ਤੁਹਾਨੂੰ ਇਹ ਸਾਹਮਣੇ ਇੱਕ ਹੋਰ ਆਲੀਸ਼ਾਨ ਜਿਹੜਾ ਘਰ ਨਾ ਖੂਬਸੂਰਤ, ਉਹ ਨਜ਼ਰ ਆ ਰਹੇ ਨੇ। ਤੇ ਇਹ ਜਨਾਬ ਕਾਰਨਰ ਤੇ ਜਿਹੜਾ ਘਰ ਸੀ ਤੁਹਾਨੂੰ ਦੱਸਿਆ, ਠੀਕ ਹੈ ਨਾ, ਇਹ ਆ ਗਿਆ। ਅੱਛਾ, ਇਹ ਗਲੀ ਦੇ ਵਿੱਚ ਵੀ ਜਨਾਬ ਪੁਰਾਣੇ ਘਰ ਕੁਝ ਮੌਜੂਦ ਨੇ, ਠੀਕ ਹੈ ਨਾ। ਇਹ ਦੇਖੋ, ਵਾਕਈ ਭਈਆ ਆਲੀਸ਼ਾਨ ਹਵੇਲੀਆਂ ਨੇ, ਝਰੋਕੇ ਬਣੇ ਨੇ। ਦੇਖੋ ਤੁਸੀਂ, ਇੱਥੋਂ ਸ਼ੁਰੂ ਹੋ ਜਾਂਦਾ ਘਰ, ਠੀਕ ਹੈ ਨਾ। ਇਹ ਦੇਖੋ, ਇਹਦੇ 'ਚ ਵੀ ਫੈਮਿਲੀ ਰਹਿ ਰਹੀ ਹੈ, ਠੀਕ ਹੈ ਨਾ। ਇਹ ਤੁਹਾਨੂੰ ਦਿਖਾਇਆ ਜਾ ਰਿਹਾ ਗੋਜਰਾ ਸ਼ਹਿਰ, ਮਹੱਲਾ ਗੜ੍ਹ ਮਹੱਲਾ ਜੀ। ਜਿਹੜੇ ਵੀ ਇੱਥੋਂ ਇੰਡੀਆ 'ਚ ਗਏ ਨੇ 1947 ਵੇਲੇ, ਆਪਣੇ ਮਹੱਲੇ ਦੇ ਘਰ ਵੇਖ ਲਓ, ਗੜ੍ਹ ਮਹੱਲਾ, ਟਾਕੀ ਮਹੱਲਾ। ਤੇ ਇਹ ਜਨਾਬ ਦੇਖੋ ਤੁਸੀਂ ਉੱਤੇ ਜਿਹੜੀ ਲੱਕੜੀ ਦੀ, ਵਾਹ ਜੀ ਵਾਹ। ਆ ਜੀ ਆਪਣੇ ਬਜ਼ੁਰਗਾਂ ਨੂੰ ਵਹਾ ਲਓ ਤਾਂ ਕਿ ਉਹ ਪਛਾਣ ਲੈਣ ਆਪਣੇ 1947 ਵਾਲੇ ਘਰ, ਠੀਕ ਹੈ ਨਾ ਜੀ। ਇਹ ਦੇਖੋ ਨਾ, ਹੁਣ ਗਲੀਆਂ ਉੱਚੀਆਂ ਹੋ ਗਈਆਂ ਤੇ ਮਕਾਨ ਨੀਵੇਂ ਹੋ ਗਏ ਨੇ। ਇਹ ਦੇਖੋ ਤੁਸੀਂ, ਆ ਕਿਸੇ ਦੌਰ ਦੇ ਆਲੀਸ਼ਾਨ ਹਵੇਲੀਆਂ, ਅੱਜ ਇਹਨਾਂ ਦਾ ਕੀ ਹਾਲ ਹੈ ਜੀ। ਇਹ ਦੇਖੋ ਤੁਸੀਂ, ਕੀ ਬਾਤ ਹੈ। ਤੇ ਇਹ ਵੀ ਜਨਾਬ ਦੇਖੋ ਨਾ, ਬਹੁਤ ਹੀ ਆਲੀਸ਼ਾਨ ਔਰ ਵੱਡੀ ਲੰਮੀ ਹਵੇਲੀਆਂ ਜਿਹੜੀਆਂ ਸਾਰੀਆਂ ਨੇ। ਇਹ ਦੇਖੋ, ਇੱਕ ਤੋਂ ਬਾਅਦ ਇੱਕ ਘਰ ਹੈਗਾ, ਵਾਹ ਜੀ ਵਾਹ, ਠੀਕ ਹੈ ਨਾ। ਇਹ ਵਿੱਚ ਇੱਕ ਨਵਾਂ ਬਣ ਗਿਆ, ਅੱਗੇ ਫੇਰ ਪੁਰਾਣਾ। ਇਹ ਇੱਕ ਹੋਰ ਘਰ ਆ ਗਿਆ, ਇਹਦੀਆਂ ਬਾਲਕੋਨੀਆਂ, ਠੀਕ ਹੈ ਨਾ। ਔਰ ਇਹ ਵੀ ਇੱਕ ਘਰ ਆ ਗਿਆ, ਲੋ ਜੀ। ਇਹ ਦੇਖੋ, ਇਹ ਖੂਬਸੂਰਤ ਔਰ ਵੱਡੇ ਘਰ, ਪੂਰੀ ਗਲੀ ਗੋਜਰੇ ਦੇ ਪੁਰਾਣੇ ਘਰਾਂ ਨਾਲ ਭਰੀ ਪਈ ਹੈ। ਗੋਜਰਾ ਸ਼ਹਿਰ ਹਿੰਦੂ ਸਿੱਖਾਂ ਦੇ ਸਾਰੇ ਘਰ ਤੁਹਾਨੂੰ ਵਿਖਾਲਣੇ ਨੇ, ਠੀਕ ਹੈ ਨਾ ਜੀ। ਤੇ ਇਸ ਸਾਈਡ ਤੇ ਵੀ ਇਹ ਬਣਿਆ ਦਾ ਘਰ ਇੱਕ ਹੈ, ਠੀਕ ਹੈ ਨਾ ਜੀ। ਹਾਂ, ਇਹ ਵੇਖੋ ਆਲੀਸ਼ਾਨ ਹਵੇਲੀ ਹੈ। ਕੀ ਹਾਲ ਚਾਲ ਹੈ? ਇਹ ਜਨਾਬ ਦੇਖੋ ਤੁਸੀਂ, ਇਹ ਜਨਾਬ ਇੱਕ ਹੋਰ ਹੈ ਘਰ, ਤੇ ਇਹ ਵੀ ਦੇਖੋ, ਇਹਦਾ ਦਰਵਾਜ਼ਾ ਤੁਸੀਂ ਦੇਖੋ, ਕੋਈ ਸੀਮੈਂਟ ਸਰੀਆ ਇਸਤੇਮਾਲ ਨਹੀਂ ਹੋਇਆ, ਤੇ ਆਲੀਸ਼ਾਨ ਕਿਸਮ ਦੀ ਜਿਹੜੀ ਹੈ ਨਾ। ਇਹ ਦੇਖੋ ਬਿਲਡਿੰਗ, ਵਾਹ ਜੀ ਵਾਹ, ਕੀ ਬਾਤ ਹੈ। ਤੇ ਇਹ ਸਾਹਮਣੇ ਵੀ ਉਹੀ ਪੁਰਾਣੀ ਬਿਲਡਿੰਗ ਜਨਾਬ, ਇਹਦਾ ਵੀ ਉਹੀ ਪੁਰਾਣਾ ओरिजिनल ਦਰਵਾਜ਼ਾ। ਇਹ ਗੋਜਰਾ ਸ਼ਹਿਰ ਜਨਾਬ ਬਹੁਤ ਸਾਰੀਆਂ ਤਾਰੀਖੀ ਇਮਾਰਤਾਂ ਜਿਹੜੀਆਂ ਕਿ ਹੁਣ ਆਹਿਸਤਾ ਆਹਿਸਤਾ ਆਪਣੀ ਮੁੱਦਤ ਪੂਰੀ ਕਰ ਚੁੱਕੀਆਂ ਨੇ। ਇਹ ਦੇਖੋ ਕਿੰਨਾ ਖੂਬਸੂਰਤ ਅੱਗੇ ਵੱਡਾ ਜਿਹਾ ਸ਼ੇਡ ਬਣਿਆ, ਠੀਕ ਹੈ ਨਾ।
ਇਹ ਦੇਖੋ ਤੁਸੀਂ ਤੇ ਇੱਕ ਨਾਲ ਹੋਰ ਬਿਲਡਿੰਗ ਹੈ ਤੇ ਇੱਕ ਇਹ ਦੇਖੋ ਇਹ ਹੁਣ ਇੱਥੇ ਮੇਰਾ ਕੋਈ ਨਹੀਂ ਰਹਿੰਦਾ ਤੇ ਲੇਕਿਨ ਇਹ ਜਨਾਬ ਬਿਲਡਿੰਗ ਪੁਰਾਣੀ ਹੈ ਇੱਕ ਇਹ ਬਿਲਡਿੰਗ ਪੁਰਾਣੀ ਹੈ ਠੀਕ ਹੈ ਨਾ ਆਹੋ ਇਹ ਜਨਾਬ ਇੱਥੇ ਮੱਝਾਂ ਵੀ ਬੰਨੀਆਂ ਜਾਂਦੀਆਂ ਨੇ ਲੇਕਿਨ ਇਹ ਹਵੇਲੀਆਂ ਉਹੀ ਪੁਰਾਣੀਆਂ ਨੇ ਘਰ ਹੈ ਜੀ ਇਹ ਦੇਖੋ ਤੁਸੀਂ ਬਹੁਤ ਆਲੀਸ਼ਾਨ ਘਰ ਨੇ ਆਹ ਕੀ ਬਾਤ ਹੈ ਦੋਸਤੋ ਆਹਿਸਤਾ ਆਹਿਸਤਾ ਸਾਰਾ ਕੁਝ ਖੰਡਰ ਬਣਦਾ ਜਾ ਰਿਹਾ ਉਹ ਘਰ ਜਿਹੜੇ ਆਲੀਸ਼ਾਨ ਲਗਜ਼ਰੀ ਘਰ ਹੁੰਦੇ ਸਨ ਵੱਡੇ ਵੱਡੇ ਚੁਬਾਰੇ ਹੁਣ ਦੇਖੋ ਤੁਸੀਂ ਉਹ ਖਤਮ ਹੁੰਦੇ ਜਾ ਰਹੇ ਨੇ ਲੋਕੀ ਨਵੇਂ ਬਣਾਈ ਜਾ ਰਹੇ ਨੇ ਲੇਕਿਨ ਉਸ ਦੇ ਬਾਵਜੂਦ ਕੁਝ ਪੁਰਾਣੇ ਚੁਬਾਰੇ ਅੱਜ ਵੀ ਨੇ ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲੱਗੀ ਇਹ ਤੁਸੀਂ ਕਮੈਂਟ ਕਰਕੇ ਮੈਨੂੰ ਦੱਸੋਗੇ ਤਾਂ ਕਿ ਮੈਨੂੰ ਪਤਾ ਚੱਲ ਸਕੇ ਕਿ ਮੇਰੀ ਜਿਹੜੀ ਮਿਹਨਤ ਹੈ ਉਹ ਤੁਹਾਨੂੰ ਪਸੰਦ ਵੀ ਆ ਰਹੀ ਹੈ ਕਿ ਨਹੀਂ ਜਿੱਥੇ ਰਹੋ ਖੁਸ਼ ਰਹੋ ਹੱਸਦੇ ਵਾਸਤੇ ਰਹੋ ਔਰੰਗਜ਼ੇਬ ਬੇਗ ਨੂੰ ਇਜਾਜ਼ਤ ਦਿਓ ਨਵੀਂ ਵੀਡੀਓ ਨਾਲ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਜਿੱਥੇ ਰਹੋ ਖੁਸ਼ ਰਹੋ ਅੱਲਾ ਹਾਫਿਜ਼ ਰੱਬ ਰਾਖਾ